ਤੇ ਕਿ ਤੂੰ ਪਿੰਡੂ ਹੈਗਾ ਹੈ, ਤੂੰ ਮਤਲਬ ਕਿ ਸਾਡੇ ਲੈਵਲ ਦਾ ਨਹੀਂ ਹੈ। ਆਵਾਮ ਤੇ ਕਿਸੇ ਨੂੰ ਵੇਖ ਕੇ ਖੁਸ਼ ਨਹੀਂ। ਅਗਰ ਕੋਈ 5 ਵਕਤ ਦਾ ਨਮਾਜ਼ੀ ਹੈ, ਨਮਾਜ਼ ਪੜ੍ਹ ਰਿਹਾ, ਆਵਾਮ ਤੇ ਉਹਦੇ ਖਿਲਾਫ ਵੀ ਗੱਲਾਂ ਕਰ ਰਹੀ। ਗਾਣੇ 'ਚ ਨਾ ਭਰਾ ਆਪਾਂ ਕੁਝ ਵੀ ਨਹੀਂ ਕਮਾਇਆ, ਇੱਕ ਸ਼ੌਂਕ ਹੈਗਾ, ਮਤਲਬ ਕਿ ਪਲੇਟਫਾਰਮ ਤੋਂ ਆਪਣੇ ਘਰ ਦੀ ਰੋਟੀ ਨਹੀਂ ਪੱਕ ਰਹੀ। ਕਿਉਂਕਿ ਸਾਰੀ ਗੱਲ ਆਵਾਮ ਜਿਹੜੀ ਹੈਗੀ ਨਾ, ਉਹ ਸੁਣਦੀ ਹੈ ਮਿਊਜ਼ਿਕ, ਜਾਨ ਹੋਵੇ, ਬੜਕ ਹੋਵੇ। ਹੁਣ ਸਿੱਧੂ ਮੂਸੇਵਾਲਾ ਸੀ ਨਾ, ਉਹਦੇ ਗਾਣੇ ਲੋਕ ਕਿਉਂ ਸੁਣਦੇ ਸੀ? ਕੋਈ ਵੀ ਟਿਕਟੋਕ ਥੋੜ੍ਹੀ ਜਿਹਾ ਉਹਦੀ ਚੜਾਈ ਹੋ ਜਾਂਦੀ ਨਾ, ਉਹ ਥੱਲੇ ਨਹੀਂ ਵੇਖਦਾ, ਥੱਲੇ ਕੌਣ ਦੁਨੀਆ ਵਸ ਰਹੀ ਜਾਂ ਨਹੀਂ ਵਸ ਰਹੀ। ਲਾਈਵ ਤੇ ਜਾਣ ਵਾਸਤੇ ਬੰਦਾ ਬਗੈਰਤ ਹੋਵੇ, ਕੰਜਰ ਹੋਵੇ, ਹਾਲ ਪਾਵੇ। ਮੇਰੇ ਲਹਿੰਦੇ ਚੜ੍ਹਦੇ ਪੰਜਾਬ ਦੇ ਸੱਜਣਾ ਬੇਲੀਆਂ ਮਿੱਤਰਾਂ ਭਰਾਵਾਂ ਸਾਰਿਆਂ ਨੂੰ ਅਸਲਾਮ ਵਾਲੇਕੁਮ। ਅੱਜ ਸਾਡੇ ਕੋਲ ਮੌਜੂਦ ਨੇ ਲਹਿੰਦੇ ਪੰਜਾਬ ਦੇ ਸਿੰਗਰ, ਆਉਣ ਵਾਲੇ ਟਾਈਮ ਦੇ ਸੁਪਰਸਟਾਰ, ਜਿਨ੍ਹਾਂ ਨੇ ਆਪਣੀ ਇਸ ਟਾਈਮ ਬਹੁਤ ਮਿਹਨਤ ਕੀਤੀ ਹੈ ਤੇ ਅੱਜ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚੇ ਨੇ। ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਅਸਲਾਮ ਭਾਜੀ, ਕੀ ਹਾਲ ਚਾਲ ਹੈ? ਅਲਹਮਦੁਲਿਲਾ ਭਾਈ, ਤੁਸੀਂ ਸੁਣਾਓ? ਹਾਂਜੀ ਭਾਜੀ, ਅਲਹਮਦੁਲਿਲਾ ਫਿਟ ਫਾਟ। ਭਾਜੀ, ਪਹਿਲੇ ਤਾਂ ਆਪਣਾ ਸਿੱਧਾ ਨਾਮ ਕੀ ਹੈ, ਜੇ ਤੁਸੀਂ ਆਪਣੀ ਹਰ ਜਗ੍ਹਾ ID ਤੇ ਮਾਨਾ ਜੱਟ ਪਿੰਡਾਂ ਵਾਲੇ ਕਿਉਂ ਲਿਖਿਆ ਹੋਇਆ? ਮੇਰਾ ਰੀਅਲ ਨਾਮ ਹੈ ਮੁਹੰਮਦ ਉਸਮਾਨ ਅੱਛਾ। ਤੇ ਮਾਨਾ ਜੜ ਪਿੰਡਾਂ ਵਾਲਾ ਨਾਮ ਆਪਾਂ ਘਰ ਦੇ ਪਹਿਲੇ ਬਚਪਨ 'ਚੋਂ ਸਾਰੇ ਮਾਨਾ ਮਾਨਾ ਕਹਿੰਦੇ ਸੀਗੇ। ਹਾਂਜੀ ਪਿੰਡ ਵਿੱਚ ਇੱਕ ਨਿਕ ਨਾਮ ਹੁੰਦਾ ਹਰ ਬੰਦੇ ਦਾ, ਹਾਂਜੀ ਤੇ ਮਾਨਾ ਮਾਨਾ ਕਹਿੰਦੇ ਸੀਗੇ। ਤੇ ਜੱਟ ਮੇਰੀ ਕਾਸਟ ਹੈਗੀ ਤੇ ਮਾਨਾ ਜੱਟ ਪਿੰਡਾਂ ਵਾਲਾ ਨਾਮ ਹੈ। ਨਹੀਂ ਤੇ ਚਲੋ, ਮਾਨਾ ਵੀ ਠੀਕ ਹੋ ਗਿਆ, ਜੱਟ ਵੀ ਠੀਕ ਹੋ ਗਿਆ। ਆ ਜਿਹੜਾ ਨਾਲ ਤੁਸੀਂ ਅਟੈਚ ਕੀਤਾ ਹੈ ਪਿੰਡਾਂ ਵਾਲੇ, ਇਹਦੇ ਪਿੱਛੇ ਕੀ ਕਹਾਣੀ? ਪਹਿਲੇ ਆਪਾਂ ਨਾਮ ਸੀ ਖਾਲੀ ਮਾਨਾ ਜੱਟ ਪਿੰਡਾਂ ਵਾਲਾ ਰੱਖਿਆ ਹੈ। ਬਸ ਕਿਸੇ ਟਾਈਮ 'ਚ ਮਾੜੇ ਟਾਈਮ 'ਚ ਤਾਨਾ ਵੱਜਾ ਸੀ ਤੇ ਕਿ ਤੂੰ ਪਿੰਡੂ ਹੈਗਾ ਹੈ, ਤੂੰ ਮਤਲਬ ਕਿ ਸਾਡੇ ਲੈਵਲ ਦਾ ਨਹੀਂ ਹੈ। ਜਦੋਂ ਮਾੜਾ ਟਾਈਮ ਹੋਵੇ, ਤੁਹਾਨੂੰ ਪਤਾ ਰਿਸ਼ਤੇਦਾਰ ਹੋਵੇ ਕੋਈ ਵੀ ਹੋਵੇ, ਫਿਰ ਉਹ ਐਡਾ ਲੈਵਲ ਨਹੀਂ ਕਰਦੇ। ਨਹੀਂ ਕਰਦੇ। ਤੇ ਤਾਨਾ ਵੱਜਾ ਸੀ ਪਿੰਡੂ ਹੋਣ ਦਾ, ਫਿਰ ਆਪਾਂ ਨਾਂ ਰੱਖ ਲਿਆ ਮਾਨਾ ਜੱਟ ਪਿੰਡਾਂ ਵਾਲਾ ਹੀ। ਮੈਂ ਕਿਹਾ ਅਗਰ ਇਹਨਾਂ ਨੂੰ ਸਾਡੇ ਨਾਮ ਤੋਂ ਇੰਨੀ ਨਫ਼ਰਤ ਹੈ, ਸਾਡਾ ਨਾਮ ਪਿੰਡਾਂ ਵਾਲਾ ਹੋਣ ਤੇ ਇਹਨਾਂ ਨੂੰ ਨਹੀਂ ਅਸੀਂ ਚੰਗੇ ਲੱਗਦੇ, ਹਾਂਜੀ। ਅਸੀਂ ਪਿੰਡਾਂ ਹੀ ਰੱਖ ਲੈਂਦੇ ਆ, ਕਿਉਂਕਿ ਅਸੀਂ ਪੰਜਾਬੀ ਹਾਂ, ਪਿੰਡਾਂ ਵਾਲੇ ਹਾਂ, ਤਾਂ ਅਸੀਂ ਆਪਣੀ ਔਕਾਤ ਨਹੀਂ ਨਾ ਬਦਲ। ਭਾਈ, ਤੁਸੀਂ ਪੰਜਾਬੀ ਹੋਣ ਤੇ ਕਿੰਨਾ ਕੁ ਫਖਰ ਮਹਿਸੂਸ ਕਰਦੇ? ਬਹੁਤ ਜ਼ਿਆਦਾ ਫਖਰ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬੀ ਹਾਂ, ਅਸੀਂ ਪਿੰਡੂ ਹਾਂ। ਅਸੀਂ ਬਲਕਿ ਅਸੀਂ ਇੰਨਾ ਕੁ ਫਖਰ ਮਹਿਸੂਸ ਕਰਦੇ ਹਾਂ, ਚੈੱਕ ਕਰ ਲਓ ਸਾਡਾ ਨਾਂ ਹੀ ਮਾਨਾ ਜੱਟ ਪਿੰਡਾਂ ਵਾਲਾ। ਨਹੀਂ ਨਾ, ਕਈ ਲੋਕ ਹੁੰਦੇ ਆ, ਸਿਰਫ ਇੱਕ ਫੇਮ ਲੈਣ ਵਾਸਤੇ ਦਿਖਾਵਾ ਵੀ ਕਰਦੇ ਹੁੰਦੇ ਆ। ਨਹੀਂ, ਆਪਣਾ ਕੋਈ ਦਿਖਾਵਾ ਹੀ ਨਹੀਂ ਹੈ। ਆਪਾਂ ਨਾਮ ਰੱਖਿਆ ਮਾਨਾ ਜੱਟ ਪਿੰਡਾਂ ਵਾਲਾ, ਬਲਕਿ ਬੜਾ ਫਖਰ ਮਹਿਸੂਸ ਕਰਦਾ। ਅਸੀਂ ਪਿੰਡੂ ਹਾਂ, ਅਸੀਂ ਪੰਜਾਬੀ ਹੈਗੇ ਹਾਂ, ਬੜੀ ਖੁਸ਼ੀ ਹੁੰਦੀ ਹੈ। ਤੇ ਭਾਜੀ, ਆਪਣਾ ਗਾਣਿਆਂ ਦਾ ਸਫ਼ਰ ਕਿੱਦਾਂ ਸਟਾਰਟ ਹੋਇਆ? ਗਾਣੇ ਦਾ ਸਫ਼ਰ ਬੜੀ ਮਿਹਨਤ ਹੈ ਇਸ ਗੱਲ ਦੇ ਪਿੱਛੇ, ਇਸ ਟਾਈਮ ਦੇ ਪਿੱਛੇ ਬਹੁਤ ਸਟਰਗਲ ਹੈ, ਬੜੀ ਮਿਹਨਤ ਹੈ। ਬੜਾ ਟਾਈਮ ਹੋ ਗਿਆ ਇੱਥੇ ਕਰਦਿਆਂ। ਬਾਕੀ ਜੋ ਵੀ ਹੈਗੀਆਂ ਮਾੜੇ ਮੋਟੇ ਵੀ, ਬਹੁਤੇ ਚੰਗੇ ਵੀ ਨਹੀਂ ਹੈਗੇ, ਬਹੁਤੇ ਮਾੜੇ ਵੀ ਨਹੀਂ ਹੈਗੇ। ਬਾਕੀ ਜੋ ਵੀ ਅੱਲਾ ਦਾ ਸ਼ੁਕਰ, ਪਰ ਮਿਹਨਤ ਇਸ ਫੀਲਡ ਦੇ ਵਿੱਚ ਬਹੁਤ ਮਿਹਨਤ। ਕਿੰਨੇ ਸਾਲ ਹੋ ਗਏ ਮੈਨੂੰ ਗਾਣੇ ਵਿੱਚ ਆਏ ਨੂੰ? ਕੋਈ 2 ਸਾਲ ਹੋ ਗਏ ਨੇ। ਬਾਕੀ ਟਿਕਟੋਕ ਬਣਾਉਂਦਿਆਂ ਵੀ ਕੋਈ 3-4 ਸਾਲ ਹੋ ਗਏ ਨੇ। ਬਾਕੀ ਆ ਅਕਾਊਂਟ ਮੇਰੇ ਬਹੁਤ ਬੈਨ ਹੋਏ ਨੇ, 12 ਅਕਾਊਂਟ ਟਿਕਟੋਕ ਦੇ ਬੈਨ ਹੋਏ ਨੇ। ਉਹ ਕਿਉਂ? ਬਸ ਕੋਈ ਆਵਾਮ ਖਿਲਾਫ ਸੀਗੀ, ਕੋਈ ਰਿਪੋਰਟਾਂ ਮਾਰਦੇ ਸੀ, ਕੋਈ ਸਾਡੀਆਂ ਗਲਤੀਆਂ ਹੋ ਜਾਂਦੀਆਂ ਸੀਗੀਆਂ, ਕੋਈ ਟਿਕਟੋਕ ਦੀ ਪਾਲਿਸੀ ਤੋਂ ਆਊਟ ਅਸੀਂ ਚੱਲਦੇ ਸੀ ਤਾਂ ਬੈਨ ਹੋ ਜਾਂਦੇ ਸੀ। ਤੇ ਬਾਕੀ ਮਿਹਨਤ ਬੜੀ ਕੀਤੀ ਹੈ। ਮੈਂ ਇੱਕ ਅੱਲਾ ਪਾਕ ਦਾ ਸ਼ੁਕਰ ਅਦਾ ਕਰਦਾ, ਮਾਂ ਦੀਆਂ ਦੁਆਵਾਂ ਸੀ। ਅਗਰ ਅਕਾਊਂਟ ਬੈਨ ਹੁੰਦੇ ਸੀ ਨਾ, ਮੈਂ ਹਿੰਮਤ ਨਹੀਂ ਹਾਰੀ, ਲੱਗਾ ਰਿਹਾ। ਇੱਕ ਬੈਨ ਹੋਇਆ, ਕੋਈ 2 ਮਹੀਨੇ ਚੱਲਿਆ, 3 ਮਹੀਨੇ ਚੱਲਿਆ, ਬੈਨ ਹੋ ਗਿਆ। ਫਿਰ 2-3 ਮਹੀਨੇ, 6 ਮਹੀਨੇ, 34-34, 50-50 ਹਜ਼ਾਰ ਫਾਲੋਅਰ ਦਾ ਅਕਾਊਂਟ ਬੈਨ ਹੋਇਆ। ਉਦੋਂ ਮਤਲਬ ਬੜੀ ਮਿਹਨਤ ਹੁੰਦੀ ਸੀਗੀ। ਆਪਣੇ ਵੱਲੋਂ ਤਾਂ ਬੜੀ ਮਿਹਨਤ ਕੀਤੀ ਹੈ। ਬਾਕੀ ਆਪਣੇ ਟੈਲੈਂਟ ਦੇ ਆਪਣੇ ਸਿਰ ਤੇ ਕਿਸੇ ਦੀ ਸਪੋਰਟ ਨਹੀਂ ਲਈ, ਮਤਲਬ ਕਿਸੇ ਦਾ ਸਹਾਰਾ ਨਹੀਂ ਲਿਆ। ਹਿੰਮਤ ਨਹੀਂ ਆ ਰਹੀ? ਹਿੰਮਤ ਨਹੀਂ ਆ ਰਹੀ। ਮੈਂ ਅੱਲਾ ਪਾਕ ਦਾ ਸ਼ੁਕਰ ਅਦਾ ਕਰਦਾ। ਨਹੀਂ ਤਾਂ 2-4 ਅਕਾਊਂਟ ਬੈਨ ਹੋਣਾ, ਬੰਦੇ ਕਹਿੰਦੇ ਨੇ ਕੀ ਯਾਰ ਬੈਨ, ਅਸੀਂ ਇੰਨੀ ਮਿਹਨਤ ਕਰਦੇ ਅਕਾਊਂਟ ਬੈਨ ਹੋ ਜਾਂਦਾ। ਔਰ ਮੈਂ ਇੱਕ ਫੈਕਟਰੀ ਕੰਮ ਕਰਦਾ ਵਾਂ, ਉਸ ਤੋਂ ਮੈਂ 2-3 ਕਿਲੋਮੀਟਰ ਦੂਰ ਆ ਕੇ ਡੇਲੀ ਵੀਡੀਓ ਬਣਾਉਂਦਾ ਸੀ। ਧੁੰਦ ਵੀ, ਗਰਮੀ ਵੀ, ਸਿਖਰ ਦੁਪਹਿਰ ਹੁੰਦੀ ਸੀ। ਗਰਮੀ ਦਾ ਜਦੋਂ ਟਾਈਮ ਹੁੰਦਾ ਸੀ ਉਹ ਗਰਮੀ ਦੀ ਵੀਡੀਓ ਬਣਾਈ ਦੀ ਸੀ, ਜਦੋਂ ਸਰਦੀ ਦਾ ਧੁੰਦ ਦਾ ਟਾਈਮ ਹੁੰਦਾ ਧੁੰਦ ਦੀ ਵੀਡੀਓ ਬਣਾਈ। ਤੇ ਬੜੀ ਮਿਹਨਤ ਕੀਤੀ। ਨਹੀਂ ਭਾਜੀ, ਤੇ ਤੁਸੀਂ ਕਹਿ ਰਹੇ ਕਿ ਮੈਂ ਟਿਕਟੋਕ ਦੀਆਂ ਵੀਡੀਓ ਬਣਾਉਣ ਵਾਸਤੇ ਇੰਨੀ ਦੂਰ ਹੁੰਦਾ ਰਿਹਾ, ਤੇ ਇੱਕ ਪਾਕਿਸਤਾਨ ਦੇ ਅੰਦਰ ਟਿਕਟੋਕਰ ਦੀ ਕੀ ਜ਼ਿੰਦਗੀ ਹੈ? ਟਿਕਟੋਕਰ ਦੀ ਜ਼ਿੰਦਗੀ ਕੀ ਹੈ ਭਰਾਓ ਜੀ? ਪਹਿਲੀ ਗੱਲ ਤਾਂ ਟਿਕਟੋਕ 'ਤੇ ਫੇਮ ਲੈਣ ਪਿੱਛੇ, ਮਿਹਨਤ ਲੈਣ ਪਿੱਛੇ, ਮਤਲਬ ਕਿ ਬੜਾ ਅਗਰ ਬੰਦੇ ਨੇ ਆਪਣਾ ਆਪ ਦੇ ਸਿਰ 'ਤੇ ਫੇਮ ਲੈਣੀ ਹੈ ਨਾ, ਫਿਰ ਤਾਂ ਬੜੀ ਮਿਹਨਤ, ਬੜਾ ਟਾਈਮ ਲੱਗਦਾ। ਬਾਕੀ ਫੈਮਿਲੀ ਵਲੋਗਰ ਜਿਹੜੇ ਫੈਮਿਲੀ ਹੈਗੇ ਨੇ, ਉਹ ਤਾਂ ਫਿਰ ਦਿਨਾਂ 'ਚ ਵਾਇਰਲ ਹੋ ਜਾਂਦੇ ਨੇ। ਕੋਈ ਖੱਚਾਂ ਮਾਰ ਕੇ ਵੀ ਉਹ ਵੀ ਦਿਨਾਂ 'ਚ ਵਾਇਰਲ ਹੋ ਜਾਂਦੇ ਨੇ। ਔਰ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਆਪਣੇ ਟੈਲੈਂਟ ਦੇ ਸਿਰ 'ਤੇ ਆਉਣਾ ਹੋਵੇ, ਉਹ ਫਿਰ ਥੋੜ੍ਹਾ ਟਾਈਮ ਲੱਗਦਾ ਹੈ। ਬਾਕੀ ਜ਼ਿੰਦਗੀ ਇਹ, ਜਦੋਂ ਬੰਦਾ ਥੋੜ੍ਹਾ ਮਸ਼ਹੂਰ ਹੋ ਜਾਂਦਾ ਹੈ, ਫਿਰ ਹਰ ਬੰਦੇ ਨੂੰ ਟਾਈਮ ਦੇਣਾ ਪੈਂਦਾ। ਜਿਹੜੇ ਫੈਨ ਭਰਾ ਮਿਲਣ ਆਉਂਦੇ ਨੇ, ਪਿੰਡ ਘਰ ਆਉਂਦੇ ਨੇ, ਅਗਰ ਉਹਨਾਂ ਨੂੰ ਨਾ ਮਿਲੀਏ, ਉਹ ਫਿਰ ਲੋਕ ਗੱਲਾਂ ਵੀ ਕਰਦੇ ਨੇ, ਮਿਲਣਾ ਵੀ ਪੈਂਦਾ ਹੈ। ਮੈਂ ਤਾਂ ਹੁਣ ਇਸ ਟਾਈਮ
ਆਪਣੀ ਡਿਊਟੀ ਦੇ ਬਾਵਜੂਦ ਟਾਈਮ ਕੱਢ ਕੇ ਭਰਾਵਾਂ ਨੂੰ ਟਾਈਮ ਮਿਲਦਾ ਵੀ ਆ। ਆਏ। ਕਈਆਂ ਕੋਲ ਨਹੀਂ ਵੀ ਮਿਲਿਆ ਜਾਂਦਾ, ਹੋ ਸਕੇ ਉਹ ਬਾਅਦ ਚ ਜਾ ਕੇ ਮੇਰੇ ਬਾਰੇ 100 ਗੱਲਾਂ ਕਰਦੇ ਹੋਣ ਕਿ ਨਹੀਂ ਮਿਲਿਆ, ਇੱਦਾਂ ਦਾ ਬੰਦਾ, ਇੱਦਾਂ ਦਾ ਬੰਦਾ। ਭਾਜੀ ਆਪਣਾ ਗਾਣਿਆਂ ਦਾ ਸ਼ੌਕ ਤੋਂ ਪਹਿਲੇ ਆਪਣਾ ਕਾਰੋਬਾਰ ਕੀ ਸੀ? ਆਪਣਾ ਘਰ ਦਾ ਨਿਜ਼ਾਮ ਕਿੱਦਾਂ ਚੱਲਦਾ ਸੀ? ਗਾਣੇ ਗਾਉਣ ਤੋਂ ਪਹਿਲਾਂ ਮੈਂ ਸ਼ੁਰੂ ਟਾਈਮ ਤੋਂ ਨਾ, ਸਟਾਰਟਿੰਗ ਟਾਈਮ 'ਚੋਂ ਮੈਂ ਇੱਕ ਦੁਕਾਨ 'ਤੇ ਕੰਮ ਕੀਤਾ ਸੀ, ਕਰਿਆਨੇ ਦੁਕਾਨ ਸੀ। ਉੱਥੇ ਮੈਂ 5 ਸਾਲ ਕੰਮ ਕੀਤਾ ਸੀ। ਉੱਥੇ ਕੰਮ ਕੀਤਾ ਮਤਲਬ ਕਿ ਛੋਟਾ ਜਿਹਾ ਹੁੰਦਾ ਸੀ ਜਦੋਂ ਮੈਂ ਕੰਮ 'ਤੇ ਲੱਗ ਗਿਆ ਸੀ। ਮਤਲਬ ਕਿ ਸ਼ੁਰੂ ਤੋਂ ਮਿਹਨਤ ਹੀ ਕੀਤੀ, ਅਵਾਰਾਗਰਦੀ ਨਹੀਂ ਕੀਤੀ, ਕੋਈ ਸ਼ੌਂਕ ਨਹੀਂ ਪਾਲਿਆ, ਸ਼ੁਰੂ ਤੋਂ ਮਿਹਨਤ ਕੀਤੀ ਹੈ। ਅਤੇ ਦੁਕਾਨ ਸੀ, ਉਹ ਦੁਕਾਨ 'ਤੇ ਕੋਈ 5 ਸਾਲ ਕੰਮ ਕੀਤਾ। ਉਦੋਂ ਮੇਰੇ ਮੂੰਹ 'ਤੇ ਦਾੜੀ ਮੁੱਛ ਵੀ ਨਹੀਂ ਆਈ ਸੀ ਅੱਛਾ। ਜਦੋਂ ਮੈਂ ਉੱਥੇ ਲੱਗਿਆ ਸੀ। ਨਹੀਂ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਇੱਕ ਫੈਕਟਰੀ ਵਿੱਚ ਆ ਗਿਆ। ਉੱਥੇ ਕੋਈ ਮੈਨੂੰ 3-4 ਸਾਲ ਹੋ ਗਏ ਨੇ। ਅੱਛਾ। ਅਤੇ ਉਸ ਤੋਂ ਬਾਅਦ ਉੱਥੇ ਆ ਕੇ ਫਿਰ ਸ਼ੌਂਕ ਪੈ ਗਿਆ। ਉੱਥੇ ਆ ਕੇ ਮਤਲਬ ਸਾਰੇ ਕੰਮ ਕੀਤੇ ਨੇ, ਜੋ ਵੀ ਅੱਜ ਮਾੜਾ ਮੋਟਾ ਨਾਮ ਹੈ, ਜੋ ਵੀ ਕੁਛ ਆ, ਉੱਥੇ ਆ ਕੇ ਫਿਰ ਸਾਰੀ ਮਿਹਨਤ ਕੀਤੀ ਹੈ। ਸਾਰਾ ਕੁਛ ਤਲਕ ਵਾਸਤਾ ਜੋ ਪ੍ਰੋਟੋਕੋਲ ਸਾਰਾ ਉੱਥੇ ਬਣਿਆ। ਤੇ ਭਾਜੀ ਆਪਣਾ ਪਿੱਛੋਂ ਖਲਾਕਾ ਤੇ ਪਿੰਡ ਕਿਹੜਾ ਆਪਣਾ? ਸ਼ਹਿਰ ਆਪਣਾ ਕਮਾਲੀਆ ਹੈਗਾ ਜੀ, ਹਾਂਜੀ। ਜ਼ਿਲ੍ਹਾ ਟੋਬਾ ਟੈਕਸਿੰਗ ਹੈ। ਅਤੇ ਪਿੰਡ ਆਪਣਾ ਜੀ ਹੈਗਾ ਜੀ ਚੀਚਾਦਨੀ ਰੋਡ 'ਤੇ 731 ਖਾਨ ਦਾ ਜੱਗ। ਅਤੇ ਮੈਂ ਹਰ ਗਾਣੇ 'ਚ ਪਿੰਡ ਦਾ ਬੜਾ ਫਖਰ ਨਾਲ ਨਾਮ ਲੈਂਦਾ, 731 ਖਾਨ ਦਾ ਜੱਗ। ਅਤੇ ਮੇਰੀ ਬੜੀ ਖੁਆਇਸ਼ ਹੈਗੀ ਕਿ ਮੇਰੇ ਪਿੰਡ ਦੀ ਪਹਿਚਾਣ ਮੇਰੇ ਨਾਮ ਤੋਂ ਹੋਵੇ ਇਨਸ਼ਾਅੱਲਾ। ਜਿਹੜਾ ਆਪਣਾ ਪਿੰਡ, ਆਪਣਾ ਸ਼ਹਿਰ, ਆਪਣਾ ਖਲਾਕਾ, ਜਿਹੜੇ ਉੱਥੇ ਲੋਕ ਆ, ਉਹਨਾਂ ਦਾ ਆਪਾਂ ਨੂੰ ਕਿੰਨਾ ਕੁ ਪਿਆਰ ਮਿਲਿਆ ਹੈ? ਬਹੁਤ ਪਿਆਰ ਹੈ, ਪੂਰਾ ਪਿੰਡ ਬਹੁਤ ਪਿਆਰ ਕਰਦਾ ਹੈ। ਜਿੰਨਾ ਕੁ ਆਪਣਾ ਖਾਨ ਦਾ ਜੱਗ ਪਿੰਡ ਹੈਗਾ ਨਾ, ਸਾਰੇ ਬੜੀ ਮਤਲਬ ਖੁਸ਼ੀ ਮਹਿਸੂਸ ਕਰਦੇ ਨੇ। ਕੋਈ ਸਾਡੇ ਪਿੰਡ ਦੇ ਵਿੱਚ ਮੁੰਡੇ ਨੇ ਕਦਮ ਚੱਕਿਆ, ਕੋਈ ਸਾਡਾ ਪਿੰਡ ਦਾ ਮੁੰਡਾ ਅੱਗੇ ਲੰਘਿਆ, ਕੋਈ ਨੇ ਕਿਸੇ ਨੇ ਕੋਈ ਨਾਂ ਬਣਾਇਆ। ਅਤੇ ਇਨਸ਼ਾਅੱਲਾ ਉਮੀਦ ਹੈਗੀ ਕਿ ਪਿੰਡ ਵਾਲੇ ਇੰਝ ਹੀ ਪਿਆਰ ਕਰਦੇ ਰਹਿਣਗੇ, ਅਤੇ ਇਹਨਾਂ ਪਿੰਡ ਵਾਲੇ ਪਿਆਰ ਦੀ ਵਜ੍ਹਾ ਤੋਂ ਇਨਸ਼ਾਅੱਲਾ ਇੱਕ ਦਿਨ ਬਹੁਤ ਅੱਗੇ ਜਾਵਾਂਗੇ ਇਨਸ਼ਾਅੱਲਾ ਭਾਜੀ। ਇਹਦੀ ਗੱਲ ਭਾਈ ਇੱਦਾਂ ਨਾ ਕਿ ਸਾਡੇ ਜਿਹੜੇ ਇਸ ਟਾਈਮ ਹਾਲਾਤ ਨੇ, ਇਹ ਸਾਡੀ ਆਵਾਮ ਸਮਝਦੀ ਹੈ ਕਿ ਟਿਕਟੋਕ ਨਾ ਜਿਹੜੇ ਫੜਾਉਂਦੇ ਆ, ਉਹ ਕੰਮ ਠੀਕ ਨਹੀਂ ਹੈਗਾ। ਠੀਕ ਤਾਂ ਨਾ ਹੋਵੇ ਜਾਂ ਬੰਦਾ ਕੋਈ ਗਲਤ ਗੱਲ ਕਰ ਰਿਹਾ ਹੋਵੇ, ਮਤਲਬ ਕਿਸੇ ਦੇ ਖਿਲਾਫ ਕਰ ਰਿਹਾ। ਜਿਹੜਾ ਬੰਦਾ ਇੱਕ ਆਪਣੀ ਮਿਹਨਤ ਕਰ ਰਿਹਾ ਹੈ, ਮਤਲਬ ਕਿ ਇੱਕ ਮਾਂ-ਬਾਪ ਦੇ ਬਾਰੇ ਵੀਡੀਓ ਬਣਾ ਰਿਹਾ ਹੈ, ਮਾਂ-ਬਾਪ ਦੀ ਜ਼ਿੰਦਗੀ ਬਾਰੇ ਬਣਾ ਰਿਹਾ ਹੈ, ਕਿਸੇ ਦੇ ਖਿਲਾਫ ਨਹੀਂ ਹੈ, ਕੋਈ ਆਪਣੀ ਫੈਮਿਲੀ ਨਹੀਂ ਸ਼ੋਅ ਕਰਾ ਰਿਹਾ, ਕੋਈ ਨਹੀਂ ਕਰਾ ਰਿਹਾ। ਅਤੇ ਆਵਾਮ ਤਾਂ ਕਿਸੇ ਨੂੰ ਵੇਖ ਕੇ ਖੁਸ਼ ਨਹੀਂ। ਅਗਰ ਕੋਈ 5 ਵਕਤ ਦਾ ਨਮਾਜ਼ੀ ਹੈ, ਨਮਾਜ਼ ਪੜ੍ਹ ਰਿਹਾ, ਆਵਾਮ ਤੇ ਉਹਦੇ ਖਿਲਾਫ ਵੀ ਗੱਲਾਂ ਕਰ ਰਹੀ। ਦੁਨੀਆ ਹੈ, ਦੁਨੀਆ ਨੂੰ ਆਪਾਂ ਚੁੱਪ ਨਹੀਂ ਨਾ ਕਰਾ ਸਕਦੇ। ਇਹ ਤਾਂ ਹੈ ਜੀ ਭਾਜੀ। ਆਪਣੀ ਫੈਮਿਲੀ ਦਾ ਆਪਾਂ ਨੂੰ ਕਿੰਨਾ ਸਪੋਰਟ? ਆਪਣੀ ਫੈਮਿਲੀ ਦੀ ਮਾਸ਼ਾਅੱਲਾ, ਆਪਣੀ ਇੱਕ ਮਾਂ ਹੈ, ਇੱਕ ਆਪਣਾ ਬਾਪੂ ਹੈ, ਅਤੇ ਤੁੰਨ ਕੇ ਸਪੋਰਟ ਹੈ ਉਹਨਾਂ ਦੀ। ਵੱਡਾ ਭਰਾ ਹੈ ਆਪਣਾ, ਉਹ ਵੀ ਸਪੋਰਟ ਕਰਦਾ ਹੈ। ਅਤੇ ਮਾਂ ਬਾਪ ਦੀਆਂ ਦੁਆਵਾਂ ਬਹੁਤ ਜ਼ਿਆਦੀਆਂ ਨੇ, ਬਹੁਤ ਜ਼ਿਆਦਾ ਸਪੋਰਟ ਹੈ ਉਹਨਾਂ ਦੀ। ਅਤੇ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ। ਔਰ ਇੱਕ ਸੁਪਨਾ ਹੈਗਾ ਕਿ ਉਹਨਾਂ ਦੇ ਜਿਉਂਦੇ ਜੀ ਰੱਬ ਅੱਗੇ ਦੁਆਈ ਕਰੀ ਦੀ ਕਿ ਅਗਰ ਜ਼ਿੰਦਗੀ 'ਚ ਕੋਈ ਕਾਮਯਾਬੀ ਰੱਬ ਨੇ ਲਿਖੀ ਆ, ਅਤੇ ਮਾਂ ਬਾਪ ਦੇ ਜਿਉਂਦੇ ਜੀ ਰੱਬ ਕਾਮਯਾਬ ਕਰ ਦੇਵੇ। ਉਹਨਾਂ ਤੋਂ ਬਾਅਦ ਫਿਰ ਕਾਮਯਾਬੀ ਦੀ ਲੋੜ ਨਹੀਂ ਹੈ। ਅਤੇ ਭਾਜੀ ਆਪਣਾ ਪਹਿਲਾ ਗਾਣਾ ਕਦੋਂ ਆਇਆ ਸੀ? ਪਹਿਲਾ ਗਾਣਾ ਮੇਰਾ ਫਰਵਰੀ 'ਚ ਕੀਤਾ ਸੀ, ਅਤੇ ਸਾਲ 2022 ਦੇ ਵਿੱਚ। ਭਾਜੀ ਗਾਂ ਫਿਊਚਰ 'ਚ ਆਪਣੇ ਕਿੰਨੇ ਕੁ ਆ ਰਹੇ ਗਾਣੇ? ਇਨਸ਼ਾਅੱਲਾ ਜਦ ਤੱਕ ਗਾਣੇ 'ਚ ਨਾ ਭਰਾ ਆਪਾਂ ਕੁਛ ਵੀ ਨਹੀਂ ਕਮਾਇਆ, ਇੱਕ ਸ਼ੌਂਕ ਹੈਗਾ। ਮਤਲਬ ਕਿ ਪਲੇਟਫਾਰਮ ਤੋਂ ਆਪਣੇ ਘਰ ਦੀ ਰੋਟੀ ਨਹੀਂ ਪੱਕ ਰਹੀ, ਇੱਕ ਸ਼ੌਂਕ ਹੈ। ਜਿੰਨੇ 12 ਗਾਣੇ ਕੀਤੇ ਨੇ, ਇਨਸ਼ਾਅੱਲਾ ਇੱਕ ਨਵੇਂ ਸਾਲ ਦੀ 1 ਤਰੀਕ ਨੂੰ ਹੀ ਆ ਰਿਹਾ। ਔਰ ਇਹ 12 ਗਾਣੇ ਜੇਬ 'ਚੋਂ ਹੀ ਕੀਤੇ ਨੇ। ਮਤਲਬ ਕਿ ਇੱਕ ਹੋਣਾ ਕਿ ਬੰਦੇ ਨੂੰ ਸੋਸ਼ਲ ਮੀਡੀਆ ਪੈਸੇ ਦੇ ਰਹੀ ਹੈ, ਕਮਾ ਰਿਹਾ ਮੈਂ ਗਾਣਿਆਂ ਤੋਂ, ਗਾਣੇ ਤੋਂ ਲਾ ਰਿਹਾ, ਇਹ ਸਭ ਝੂਠ ਹੈ। ਔਰ ਇੱਕ ਸ਼ੌਂਕ ਸੀ ਮੇਰਾ, ਬਸ ਪਹਿਲੇ ਇੱਕ ਸਟਾਰਟਿੰਗ ਟਾਈਮ ਤੋਂ ਹੀ ਮੁਸ਼ਕਿਲ ਹੋਈ ਹੈ। ਫਿਰ ਰੱਬ ਨੇ ਇੱਕ ਭਰਾ ਮਿਲਾਇਆ ਵਾ, ਉਹ ਭਰਾ ਸਪੋਰਟ ਕਰਦਾ ਆਪਣੀ ਮਾੜੀ ਚੰਗੀ ਹਰ ਕੰਮ ਦੇ ਵਿੱਚ। ਅਤੇ ਬਾਕੀ ਫਿਰ ਲੱਗੇ ਹੋਏ ਹਾਂ। ਬਾਕੀ ਮਤਲਬ ਕਿ ਆਪਣੀ ਇਸ ਪਲੇਟਫਾਰਮ YouTube 'ਤੇ ਗਾਣੇ ਗਾ ਕੇ ਘਰ ਦੀ ਚੁੱਲ੍ਹੇ ਦੀ ਅੱਗ ਨਹੀਂ ਬਾਲਣੀ। ਆਪਾਂ ਆਪਣੀ ਮਿਹਨਤ ਹੀ ਕਰ ਰਹੇ ਹਾਂ, ਆਪਣਾ ਸ਼ੌਂਕ ਆ। ਕੁਝ ਫੈਕਟਰੀ ਕੰਮ ਕਰੀਦਾ ਵਾ, ਕੋਈ ਉਹਦੇ ਨਾਲ ਨਿਜ਼ਾਮ ਚਲਾ ਲਈਦਾ, ਕੋਈ ਘਰ ਦੇ ਵੀ ਸਪੋਰਟ ਕਰਦੇ। ਅਸੀਂ ਤਾਂ ਸੁਣਦੇ ਆ ਰਹੇ ਕਿ ਜਿਹੜਾ ਬੰਦਾ ਸਿੰਗਰ ਹੁੰਦਾ ਉਹਦੇ ਕੋਲ ਗੱਡੀਆਂ ਵੀ ਹੁੰਦੀਆਂ, ਉਹਦੇ ਇੱਦਾਂ ਉਹ ਗੱਡੀਆਂ, ਕੋਠੀਆਂ, ਕਾਰਾਂ, ਬੜਾ ਅਮੀਰ ਹੁੰਦਾ। ਇਹ ਅੱਲਾ ਦੇਗਾ ਗੱਲ ਝੂਠ ਹੈ ਸੱਚ ਆ? ਨਹੀਂ, ਹੁੰਦੀਆਂ ਵੀ ਨੇ, ਕਾਫੀ ਹੈਗੀਆਂ ਵੀ ਨੇ। ਮਤਲਬ ਕਿ ਬਾਕੀ ਗਾਣਿਆਂ 'ਚੋਂ ਪੈਸੇ ਮਿਲਦੇ ਨੇ ਜੇ ਵਿਊ ਆਉਣ, ਮਤਲਬ ਕਿ ਕੋਈ 10-10 ਮਿਲੀਅਨ, 100-100 ਮਿਲੀਅਨ, 50-50 ਮਿਲੀਅਨ ਵਿਊ ਆਉਣ, ਫਿਰ ਗਾਣਾ ਕਰਨ ਦਾ, ਖੇਡਣ ਦਾ ਮਜ਼ਾ ਆਉਂਦਾ ਹੈ ਜਦੋਂ ਗੱਡੀ ਚੱਲ ਜਾਵੇ। ਹਾਲੇ ਸਟਾਰਟਿੰਗ ਨਾਲ ਸਾਡੇ ਪਾਕਿਸਤਾਨ 'ਚ ਕਦਰ ਹੀ ਨਹੀਂ। ਅਸੀਂ ਖੱਚ ਮਾਰੀਏ ਨਾ ਜੇ ਕੋਈ, ਫਿਰ ਆਵਾਮ ਉਹਨੂੰ ਸੁਣਦੀ ਹੈ, ਉਹਨੂੰ ਪਿਆਰ ਕਰਦੀ। ਅਸੀਂ ਮਿਹਨਤ ਕਰ ਰਹੇ ਹਾਂ, ਆਵਾਮ ਜੇ ਬੰਦਾ ਕੋਈ ਥੋੜ੍ਹੀ ਜਿਹੀ ਮਿਹਨਤ ਕਰਨ ਲੱਗ ਜਾਵੇ, ਕੋਈ 3600 ਬੰਦੇ ਖਿਲਾਫ ਹੋ ਜਾਂਦੇ ਆ, ਅਤੇ ਫਿਰ ਉੱਥੇ ਸਾਡੀ ਵਰਗੀਆਂ ਦਾ ਮੁੱਲ ਹੀ ਨਹੀਂ ਪੈਂਦਾ। ਔਰ ਪਾਕਿਸਤਾਨ 'ਚ ਅਗਰ ਕੋਈ ਬੰਦਾ ਕਾਮਯਾਬ ਹੋ ਜਾਵੇ, ਉਹ ਬਲਕਿ ਪਾਕਿਸਤਾਨ ਦੀ ਆਲ ਵਰਲਡ ਕੋਈ ਬੰਦਾ ਤਰੱਕੀ ਕਰਦਾ, ਉਹਨੂੰ ਲੋਕ ਮਾਰ ਦਿੰਦੇ ਆ, ਜਾਂ ਫਿਰ ਉਹਦੀ ਬਦਨਾਮੀ ਹੁੰਦੀ। ਅਤੇ ਭਾਅ ਜੀ ਆਪਾਂ ਨੂੰ ਕਿਸੇ ਜਿੱਦਾਂ ਇੰਡੀਆ 'ਚ ਕੰਪਨੀਆਂ, ਇੱਦਾਂ ਆਪਾਂ ਨੂੰ ਕਿਸੇ ਕੰਪਨੀ ਨੇ ਅਪਰੋਚ ਨਹੀਂ ਕੀਤਾ? ਨਹੀਂ, ਕਿਸੇ ਨੇ ਕੀਤਾ ਨਹੀਂ। ਇਹ ਤਾਂ ਰੱਬ ਦੀ ਜ਼ਾਤ ਹੀ ਹੈ ਜਿਹੜੀ ਸਾਨੂੰ ਇੱਥੇ ਤੱਕ ਲੈ ਆਈ ਹੈ। ਆਵਾਮ ਦੀ ਉਮੀਦ 'ਤੇ ਹੁੰਦੇ ਤਾਂ ਸਾਨੂੰ ਭੁੱਖਿਆਂ ਮਾਰ ਦਿੰਦੇ।
ਨਹੀਂ ਤੇ ਭਾਜੀ ਜਿਹੜੇ ਆਪਣੇ ਇੰਨੇ ਗਾਣੇ ਆਏ ਉਹ ਤੋਂ ਉਸ ਗਾਣਿਆਂ ਤੇ ਆਵਾਮ ਦਾ ਕੀ ਰਿਸਪੌਂਸ ਆਇਆ? ਆਵਾਮ ਪਿਆਰ ਹੀ ਬੜਾ ਕੀਤਾ, ਬੜੇ ਭਰਾ ਹੈਗੇ ਨੇ, ਬੜੇ ਲੋਕ ਹੈਗੇ ਨੇ ਜਿਹੜੇ ਪਿਆਰ ਵੀ ਕਰਦੇ ਨੇ, ਉਹਨਾਂ ਦੇ ਪਿਆਰ ਕਰਕੇ ਅੱਜ ਇੱਥੇ ਤੱਕ ਹੈਗੇ ਨੇ। ਅੱਛਾ ਜੀ। ਮਤਲਬ ਕਿ ਇੰਨੀ ਸੀ ਉਮੀਦ ਨਹੀਂ ਸੀ ਜਿੰਨੇ ਵਿਊਜ਼ ਪਏ ਨੇ, 2-2 ਲੱਖ ਤੱਕ ਹੀ ਵਿਊ ਪਏ ਉਹਨੇ ਗਾਣੇ ਨੂੰ, ਵੇਖਿਆ ਜਾਵੇ ਤਾਂ ਲਿਮਟ ਤੱਕ ਸਹੀ ਹੈ। ਬਹੁਤ ਅੱਛੇ ਆ ਜੀ ਤੇ ਫਿਲਹਾਲ। ਬਾਕੀ ਕੋਈ ਨਹੀਂ, ਅੱਜ ਲੱਖਾਂ ਹਾਰੇ ਕੱਲ ਮਿਲੀਅਨ ਵੀ ਆਣਗੇ ਇਨਸ਼ਾਅੱਲਾ, ਇਨਸ਼ਾਅੱਲਾ ਜੀ, ਇਸ ਤੋਂ ਇਨਸ਼ਾਅੱਲਾ। ਵੱਧ ਵੀ ਆਣਗੇ। ਇੱਕ ਉਮੀਦ ਹੈਗੀ ਸਾਡੀ, ਇਨਸ਼ਾਅੱਲਾ ਸ਼ਰਤ ਹੈਗੀ ਆ, ਨੀਅਤ ਹੈਗੀ ਆ ਕਿ ਦਿਲ ਸਾਫ਼ ਨਾਲ ਲੱਗੇ ਰਵਾਂਗੇ, ਕਰਦੇ ਰਵਾਂਗੇ, ਥੋੜਾ ਲੇਟ ਕਰ ਲਾਂਗੇ, ਕੰਮ ਕਰਦੇ ਰਵਾਂਗੇ, ਹਟਾਂਗੇ ਨਹੀਂ, ਪਿੱਛੇ ਨਹੀਂ ਮੁੜਾਂਗੇ ਇਨਸ਼ਾਅੱਲਾ। ਤੇ ਭਾਜੀ if ਤੁਸੀਂ ਚੜ੍ਹਦੇ ਪੰਜਾਬ ਦੀ ਜਿਹੜੀ ਇੰਡੀਆ ਦੀ ਮਿਊਜ਼ਿਕ ਇੰਡਸਟਰੀ ਆ ਤੇ ਜਿਹੜੀ ਪਾਕਿਸਤਾਨ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ, ਇਹਨਾਂ ਵਿੱਚ ਤੁਹਾਨੂੰ ਕਿਹੜੀ ਚੀਜ਼ ਦਾ ਫਰਕ ਮਹਿਸੂਸ ਹੁੰਦਾ? ਚੜ੍ਹਦੇ ਪੰਜਾਬ 'ਚ ਆਹ ਵਾ, ਉੱਥੇ ਬੰਦੇ ਕੋਈ ਮਿਹਨਤ ਕਰ ਜਾਂਦੇ ਨੇ, ਉਹਨਾਂ ਨੂੰ ਕੋਈ ਕਦੋਂ ਉਹਨਾਂ ਦਾ ਨਾ ਪਲੇਟਫਾਰਮ ਬਣੇ ਹੋਏ ਨੇ, ਉੱਥੇ ਬੰਦੇ ਨੂੰ ਸਿੰਗਰ ਕੋਈ ਹੈਗਾ ਨਾ, ਉੱਥੇ ਸਿਖਾਉਂਦੇ ਨੇ, ਉੱਥੇ ਮਤਲਬ ਕਿ ਉਹਨਾਂ ਨੂੰ ਕੋਈ ਪ੍ਰਮੋਸ਼ਨ ਹੋ ਜਾਂਦੀ ਹੈ। ਸਾਡੇ ਪਾਕਿਸਤਾਨ 'ਚ ਐਸਾ ਕੁਛ ਹੈ ਨਹੀਂ ਗਾ। ਅਗਰ ਸਾਡੇ ਪਾਕਿਸਤਾਨ 'ਚ ਕੋਈ ਆਮ ਜੇ ਕੋਈ ਟਿਕਟੋਕਰ ਦੀ ਵੀ ਗੱਲ ਕਰ ਲਈਏ ਨਾ, ਕੋਈ ਸਟਾਰ ਹੈਗਾ, ਕੋਈ ਉਹਦੇ ਵਿਊਜ਼ ਅੱਛੇ ਨੇ, ਕੋਈ ਫਾਲੋਅਰ ਅੱਛੇ ਨੇ, ਹਾਂਜੀ। ਉਹਦੀ ਨੀਅਤ ਇਹ ਹੋਣੀ ਕਿ ਮੈਂ ਇੱਥੇ ਆ ਗਿਆ ਨਾ, ਬਸ ਮੈਂ ਹੀ ਰਵਾਂ, ਥੱਲਾ ਬੰਦਾ ਨਾ ਅੱਗੇ ਆਵੇ। ਇਹ ਬੜਾ ਨੋਟ ਕੀਤਾ। ਨਹੀਂ ਤੇ ਭਾਜੀ ਫਿਰ ਆਪਣੇ ਲਿੰਦੇ ਪੰਜਾਬ ਦੀ ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ, ਇਹਨੂੰ ਉੱਤੇ ਲੈ ਕੇ ਜਾਣ ਵਾਸਤੇ ਕਿ ਆਪਾਂ ਕੀ ਕੰਮ ਕਰ ਸਕਦੇ ਹਾਂ ਕਿ ਜੇ ਉੱਤੇ ਆ ਜਾਵੇ? ਇਹਨਾਂ ਕੋਲ ਕੰਮ ਅੱਛਾ ਹੁੰਦਾ ਜੇ ਕਰਨ ਤਾਂ, ਇਹ ਕੰਮ ਅੱਛਾ ਨਹੀਂ ਕਰਦੇ ਹੈਗੇ, ਪੈਸੇ ਲੈ ਲੈਂਦੇ ਆ ਆਪਣੀ ਮਰਜ਼ੀ ਤੋਂ ਵੱਧ ਕੇ। ਕੰਮ ਜਿੱਦਾਂ ਦਾ ਉੱਦਾਂ ਦੇ ਕੰਮ ਨਹੀਂ ਕਰਦੇ ਜਿੰਨੇ ਕੁ ਪੈਸੇ ਲੈਂਦੇ ਆ। ਸਾਡੇ ਪਾਕਿਸਤਾਨ 'ਚ ਮਤਲਬ ਕਿ ਜੋ ਬਾਹਰ ਮਿਊਜ਼ਿਕ ਹੈਗੀ ਨਾ, ਕਿਉਂਕਿ ਬਾਹਰ ਕੰਮ ਹੀ ਇਹ ਹੈਗਾ, ਸਾਡੇ ਪਾਕਿਸਤਾਨ 'ਚ ਇੰਨਾ ਕੰਮ ਨਹੀਂ ਹੈਗਾ। ਅਤੇ ਅਗਰ ਸਾਡੇ ਪਾਕਿਸਤਾਨ 'ਚੋਂ ਕੰਮ ਚੰਗਾ ਕਰਨ ਨਾ, ਸਾਡੇ ਪਾਕਿਸਤਾਨ ਦੇ ਕਈ ਮੁੰਡੇ, ਕਈ ਮਾਵਾਂ ਦੇ ਲਾਲ ਇੰਨੇ ਹੈਗੇ ਜਿਹੜੇ ਰਾਤ ਦਿਨ ਮਿਹਨਤ ਕਰਦੇ ਨੇ, ਬੜਾ ਟੈਲੈਂਟ ਹੈਗਾ, ਬੜੇ ਬੜੇ ਅੱਛੇ ਗਾਣੇ ਲਿਖਦੇ ਨੇ, ਬੜੀ ਮਿਹਨਤ ਕਰਦੇ ਨੇ। ਬਾਕੀ ਉਹ ਮਤਲਬ ਮਿਊਜ਼ਿਕ ਇੱਦਾਂ ਦਾ ਨਹੀਂ ਬਣਦਾ, ਨਹੀਂ ਬਣਦਾ। ਕਿਉਂਕਿ ਸਾਰੀ ਗੱਲ ਆਵਾਮ ਜਿਹੜੀ ਹੈਗੀ ਨਾ, ਉਹ ਸੁਣਦੀ ਹੈ ਮਿਊਜ਼ਿਕ, ਜਾਨ ਹੋਵੇ, ਬੜਕ ਹੋਵੇ। ਹੁਣ ਸਿੱਧੂ ਮੂਸੇਵਾਲਾ ਸੀ ਨਾ, ਉਹਦੇ ਗਾਣੇ ਲੋਕ ਕਿਉਂ ਸੁਣਦੇ ਸੀ? 4 ਸਾਲ ਦਾ ਬੱਚਾ ਸੀਗਾ, ਉਹਦੇ ਮੂੰਹ 'ਤੇ ਸਿੱਧੂ ਸਿੱਧੂ ਸੀ, ਕਿਉਂ? ਉਹਦੇ ਗਾਣੇ 'ਚ ਤੜ ਸੀ, ਬਦਮਾਸ਼ੀ ਸੀ, ਜਾਨ ਸੀ, ਆਵਾਜ਼ 'ਚ ਤੜ ਸੀ, ਆਵਾਮ ਮਤਲਬ ਸੁਣਦੀ ਸੀ। ਪਾਕਿਸਤਾਨ ਦੇ ਵਿੱਚ ਇੱਕ ਗਾਣੇ ਦਾ ਮਿਊਜ਼ਿਕ ਕਰਨੇ ਦਾ ਕਿੰਨੇ ਪੈਸੇ ਲੈਂਦੇ ਆ? ਹਰ ਸਟੂਡੀਓ ਦਾ ਆਪਣਾ ਸਿਸਟਮ ਹੈਗਾ। ਕੋਈ ਸਟੂਡੀਓ ਮਾੜਾ ਵੀ ਹੈ, ਕੋਈ ਚੰਗਾ ਵੀ ਹੈ, ਕੋਈ 20,000 'ਚ ਵੀ ਕਰ ਦਿੰਦਾ ਹੈ, ਕੋਈ 10,000 'ਚ ਵੀ ਕਰ ਦਿੰਦਾ ਹੈ, ਕੋਈ 2-2 ਲੱਖ ਦਾ ਵੀ ਕਰਦਾ ਹੈ ਮਿਊਜ਼ਿਕ। ਹਾਂਜੀ, ਆਡੀਓ ਖਾਲੀ ਮਿਊਜ਼ਿਕ ਜਿਹੜਾ। ਹਰ ਸਟੂਡੀਓ ਦਾ ਆਪਣਾ ਕੋਈ ਲੈਵਲ ਹੈ। ਹਰ ਬੰਦਾ ਫਿਰ ਜਿਸ ਸਟੂਡੀਓ ਦਾ ਗਾਣਾ ਕੋਈ ਵਾਇਰਲ ਹੋ ਜਾਵੇ, ਉਹ ਆਪਣੀ ਕੀਮਤ ਵੀ ਨਾਲ ਹੀ ਚੱਕ ਦਿੰਦੇ ਆ। ਭਾਜੀ ਇਸ ਟਾਈਮ ਤੁਸੀਂ ਕਿਹਨੂੰ ਮੰਨਦੇ ਹੋ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਾਦਸ਼ਾਹ ਇਸ ਟਾਈਮ? ਸਿੰਗਰ ਵੱਲੋਂ ਸੁਣੀਦਾ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਹੈਗੇ ਨੇ, ਸਭ ਦੀ ਸਪੋਰਟ ਕਰੀਦੀ, ਸੁਣੀਦਾ ਹੈ। ਆਪਾਂ ਕਿਸੇ ਦੇ ਖਿਲਾਫ ਨਹੀਂ ਹੈਗੇ ਫਿਲਹਾਲ। ਨਹੀਂ ਇੱਕ ਹੁੰਦਾ ਨਾ ਕਿ ਤੁਹਾਨੂੰ ਉਹ ਬੰਦਾ ਬਹੁਤ ਹੀ ਪਸੰਦ ਹੁੰਦਾ, ਤੁਸੀਂ ਉਹਦੇ ਗਾਣੇ ਬਹੁਤ ਸੁਣਦੇ ਹੁੰਦੇ, ਹੈ ਕੋਈ ਦਾ ਬੰਦਾ? ਪਾਕਿਸਤਾਨ ਦੇ ਵਿੱਚ ਹੈਗਾ ਹਸਨ ਗੋਲੀ ਦੇ ਵੀ ਗਾਣੇ ਬਹੁਤ ਸੁਣਦੇ ਨੇ, ਨੋਮੀ ਜੱਟ ਭਰਾ ਦੀ ਸੁਣਦੇ ਨੇ, ਉਸਤਾਦ ਤੇਜੇ ਦੇ ਵੀ ਸੁਣ ਲਈਦੇ ਨੇ, ਜਿੰਨੇ ਵੀ ਹੈਗੇ ਨੇ, ਫੈਜ਼ੋ ਗਫਾਰੀ, ਜਿੰਨੇ ਵੀ ਮਤਲਬ ਆਲ ਵਰਲਡ ਹੈਗੇ ਨੇ, ਸਾਰੇ ਅੱਛੇ ਕੰਮ ਕਰ ਰਹੇ ਨੇ। ਹਾਂਜੀ, ਸਾਰਿਆਂ ਸਾਰਿਆਂ ਨੂੰ ਸੁਣੀਦਾ ਹੈ। ਮਤਲਬ ਕਿ ਜਦੋਂ ਉਹਨਾਂ ਦਾ ਨਵਾਂ ਗਾਣਾ ਆਉਂਦਾ ਹੈ, ਅਸੀਂ ਐਸੇ ਗੱਲੋਂ ਸੁਣੀਦਾ ਯਾਰ ਸਾਡੇ ਪਾਕਿਸਤਾਨ ਦੇ ਭਰਾ ਦਾ ਗਾਣਾ ਆਇਆ, ਨਵਾਂ ਆਇਆ, ਸੁਣੀਦਾ, ਅੱਛਾ ਕੰਮ ਕਰ ਰਹੇ ਨੇ। ਤੇ ਬਾਕੀ ਉਹਨਾਂ ਨੂੰ ਸਪੋਰਟ ਨਹੀਂ ਐਡੀ ਅੱਛੀ ਹੋ ਰਹੀ ਜਿਹੜਾ ਅੱਛਾ ਕੰਮ ਕਰ ਰਿਹਾ। ਭਾਜੀ ਜਦੋਂ ਤੁਹਾਡੇ ਗਾਣੇ ਆਉਂਦੇ, ਉਹ ਵੀ ਤੁਹਾਨੂੰ ਇੱਦਾਂ ਹੀ ਸਪੋਰਟ ਕਰਦੇ? ਕਈ ਭਰਾ ਕਰਦੇ ਨੇ, ਕਈ ਵਿੱਚ ਨਹੀਂ ਵੀ ਕਰਦੇ। ਤੇ ਭਾਜੀ ਆਪਾਂ ਨੂੰ ਲਿਖਣ ਦਾ ਸ਼ੌਕ ਹੈਗਾ? ਲਿਖੇ ਨੇ ਮੈਂ, ਮਤਲਬ ਕਿ ਮੈਂ 12 ਗਾਣੇ ਕੀਤੇ ਨੇ, ਉਹਨਾਂ 'ਚੋਂ ਕੋਈ 7-8 ਗਾਣੇ ਮੈਂ ਹੀ ਲਿਖੇ ਨੇ। ਲਿਖਣ ਦਾ ਸ਼ੌਂਕ ਬੜਾ ਹੈ ਕਿ ਮੈਂ ਪੜ੍ਹਿਆ ਕੋਈ ਨਹੀਂ ਆ। ਬਾਕੀ ਮੇਰਾ ਨਾ ਜ਼ੇਨ ਮਤਲਬ ਕਿ ਮੈਂ ਕੋਈ ਸਹਾਰਾ ਲੈ ਕਿਸੇ ਭਰਾ ਕੋਲ ਲਿਖਾ ਲਈਦਾ ਹੈ, ਬਾਕੀ ਆ ਮਤਲਬ ਕਿ ਪੜ੍ਹਿਆ ਨਹੀਂ ਮੈਂ। ਸਹੀ ਭਾਜੀ। ਤੇ ਆਪਣੇ ਲਿੰਦੇ ਪੰਜਾਬ ਦੇ ਸਿੰਗਰਾਂ ਨਾਲ ਕਦੀ ਕੋਈ ਕੋਲੈਬ ਵਗੈਰਾ ਕੀਤੀ? ਨਹੀਂ, ਕਦੀ ਕੋਈ ਆਫਰ ਨਹੀਂ ਆਈ? ਨਹੀਂ, ਗਾਣੇ ਕਰਾਂਗੇ ਜਦੋਂ ਇੱਕ ਬੰਦਾ ਮੈਂ ਤੁਹਾਨੂੰ ਉਹੀ ਕਿਹਾ ਵਾ, ਪਾਕਿਸਤਾਨ ਦੇ ਵਿੱਚ ਕੋਈ ਵੀ ਸਿੰਗਰ ਹੈ ਨਾ, ਕੋਈ ਵੀ ਟਿਕਟੋਕ, ਥੋੜ੍ਹੀ ਜਿਹਾ ਉਹਦੀ ਚੜ੍ਹਾਈ ਹੋ ਜਾਂਦੀ ਨਾ, ਉਹ ਥੱਲੇ ਨਹੀਂ ਵੇਖਦਾ, ਥੱਲੇ ਕੋਣ ਦੁਨੀਆ ਵਸ ਰਹੀ ਜਾਂ ਨਹੀਂ ਵਸ ਰਹੀ, ਉਹ ਡਾਰ ਉਹਦੀ ਤਾਂ ਹੀ ਹੁੰਦੀ ਹੈ। ਅਤੇ ਬਾਕੀ ਕੋਈ ਨਹੀਂ, ਮਜ਼ਾ ਉਹ ਆਉਂਦਾ ਵਾ ਜਿਹੜਾ ਬੰਦਾ ਆਪਣੇ ਸਿਰ 'ਤੇ, ਆਪਣੇ ਫੇਸ, ਆਪਣੇ ਟੈਲੈਂਟ 'ਤੇ ਅੱਗੇ ਆਵੇ। ਮੇਰਾ ਇਹ ਜ਼ੇਨ ਨਹੀਂ ਹੈ ਕਿ ਮਤਲਬ ਕਿ ਮੈਂ ਕੋਈ ਸਿੰਗਰ, ਮੈਂ ਕਿਸੇ ਨਾਲ ਗਾਣਾ ਕਰਾਂ, ਜਾਂ ਮਤਲਬ ਕਿ ਕੱਲ੍ਹ ਨੂੰ ਫਿਰ ਲੋਕ ਕਹਿੰਦੇ ਨੇ ਇਹ ਤਾਂ ਸਾਡੇ ਕੋਲ ਅੱਜ ਤੱਕ ਸਿੱਖਦਾ ਆ, ਅੱਜ ਇੰਝ ਬਣ ਗਿਆ, ਅੱਜ ਬਣ ਗਿਆ। ਟਿਕਟੋਕ 'ਤੇ ਅੱਜ ਕੱਲ੍ਹ ਤਮਾਸ਼ਾ ਵੇਖੀਦਾ ਹੈਗਾ, ਬੰਦੇ ਪਹਿਲੇ ਇਕੱਠੇ ਹੁੰਦੇ ਆ, ਬਾਅਦ 'ਚ ਵਿਗੜ ਜਾਂਦੇ ਆ। ਪਹਿਲੇ ਇੱਕੋ ਭਾਂਡੇ 'ਚ ਬਹਿ ਖਾਂਦੇ ਆ, ਬਾਅਦ 'ਚ ਉਹਦੀ ਬੁਰਾਈ ਕਰਦਾ। ਇਸ ਤੋਂ ਬਿਹਤਰ ਇਹੀ ਹੈਗਾ ਕਿ ਬੰਦਾ ਇਕੱਲਾ ਹੀ ਰਵੇ ਅਤੇ ਆਪਣੀ ਕਲਮ ਚਲਾਈ ਜਾਵੇ। ਅਤੇ ਭਾਜੀ ਤੁਸੀਂ ਟਿਕਟੋਕ ਲਾਈਵ ਹੀ ਹੁੰਦੇ ਸੀ? ਟਿਕਟੋਕ ਲਾਈਵ ਬੜੇ ਭਰਾਵਾਂ ਨੇ ਕਿਹਾ ਆਇਆ ਕਰੋ, ਮੇਰਾ ਐਡਾ ਜ਼ੇਨ ਨਹੀਂ ਸੀਗਾ। ਬਾਕੀ ਆ 2-3-4 ਦਿਨ ਹੋ ਰਹੇ ਲਾਈਵ ਆ ਰਹੇ ਆ। ਬਾਕੀ ਉੱਥੇ ਵੀ ਖੱਪ ਖਪਈਆ ਬੜਾ ਹੈ, ਉੱਥੇ ਹੀ ਬੜੀ ਮਿਹਨਤ ਹੈ, ਹਰ ਭਰਾ ਨੂੰ ਉੱਥੇ ਹੱਲਾਸ਼ੇਰੀ ਦੇਣੀ ਪੈਂਦੀ ਹੈ। ਬਾਕੀ ਕੋਈ ਨਹੀਂ ਵੇਖਦੇ। ਭਾਜੀ ਤੁਸੀਂ ਇਸ ਕੰਮ ਨੂੰ ਠੀਕ ਸਮਝਦੇ ਹੋ? ਲਾਈਵ ਨੂੰ
ਲਾਈਵ ਤੇ ਜਾਣ ਵਾਸਤੇ ਬੰਦਾ ਬਗੈਰਤ ਹੋਵੇ, ਕੰਜਰ ਹੋਵੇ, ਹਾਲ ਪਾਵੇ, ਬੜਕਾ ਮਾਰੇ, ਉਹ ਇਹ ਉਹ ਫਲਾਨਾ ਆ ਗਿਆ, ਸ਼ਹੀਦਾ ਆ ਗਿਆ, ਮਹੀਦਾ ਆ ਗਿਆ, ਇਹ ਹੋ ਗਿਆ, ਉਹ ਹੋ ਗਿਆ। ਉੱਥੇ ਲਾਈਵ ਤੇ ਨਾ ਮਤਲਬ ਕਿ ਕੀ ਸਾਰਾ ਮਾਹੌਲ ਤੇ ਚਗਲ ਚਗਲ ਹੀ ਤਾਂ ਹੈ ਲਾਈਵ ਤੇ ਫਿਰ ਭਾਈ ਤੁਸੀਂ ਉੱਥੇ ਕੀ ਲੈਣ ਗਏ? ਮੈਂ ਵੇਖਣ ਗਿਆ ਤਮਾਸ਼ਾ ਕਿ ਦੁਨੀਆ ਕੀ ਕਰ ਰਹੀ, ਚੱਲ ਅਸੀਂ ਵੀ ਹਾਸੀਆਂ ਖੇੜੀਆਂ ਕਰ ਲਈਏ। ਨਹੀਂ ਭਾਈ ਜੇ ਇੱਕ ਚੀਜ਼ ਹੈ ਹੀ ਗਲਤ ਆ, ਤੁਸੀਂ ਉਸ ਚੀਜ਼ ਨੂੰ ਗਲਤ ਕਹਿ ਰਹੇ ਹੋ ਤੇ ਤੁਸੀਂ ਫਿਰ ਉਸ ਚੀਜ਼ ਵੱਲ ਫਿਰ ਤੁਸੀਂ ਆਪ ਵੀ ਜਾ ਰਹੇ ਹੋ। ਮੈਨੂੰ ਤਾਂ ਪਤਾ ਹੀ ਨਹੀਂ ਸੀ ਪਹਿਲੇ ਕਿਤੇ ਕੀ ਹੈਗਾ, ਜਦੋਂ ਮੈਂ ਗਿਆ ਚੱਸ ਵੀ ਆ, ਫਿਰ ਉੱਥੇ ਚਗਲ ਚਗਲ ਹੀ ਮਾਹੌਲ ਹੈਗਾ ਸਾਰਾ, ਕੀ ਨਿਜ਼ਾਮ ਹੈਗਾ। ਤੇ ਭਾਜੀ ਇਹ ਕਹਿੰਦੇ ਨਾ ਕਿ ਜ਼ਿੰਦਗੀ ਦੇ ਵਿੱਚ ਆਪਣੇ ਯਾਰਾਂ ਬੇਲੀਆਂ ਦਾ ਬੜਾ ਹੱਥ ਹੁੰਦਾ, ਆਪਣੇ ਯਾਰ ਬੇਲੀ ਹੈ? ਇੱਕ ਯਾਰ ਬੇਲੀ ਦਾ ਬੜਾ ਹੱਥ ਹੈ, ਬੜਾ ਉਹਨੇ ਸਾਥ ਦਿੱਤਾ ਹੜ ਮਾੜੇ ਚੰਗੇ ਟਾਈਮ 'ਚ। ਯਾਰ ਬੇਲੀ ਬੜੇ ਹੈਗੇ ਨੇ, ਮੁਖਲਸ ਵੀ ਹੈਗੇ ਨੇ, ਅੱਲਾ ਦਾ ਸ਼ੁਕਰ ਹੈ, ਅੱਛੇ ਯਾਰ ਨੇ। ਬਾਕੀ ਇੱਕ ਯਾਰ ਬੰਦੇ ਦੀ ਜ਼ਿੰਦਗੀ ਵਿੱਚ ਐਸਾ ਹੁੰਦਾ ਕਿ ਜਿਹੜਾ ਮਤਲਬ ਕਿ ਉਹਦੀ ਬਾਂਹ ਫੜ ਕੇ ਉਹਨੂੰ ਹਰ ਬੰਦੇ ਨੂੰ ਇੱਕ ਐਸਾ ਬੰਦਾ ਕਿ ਜ਼ਿੰਦਗੀ ਵਿੱਚ ਮਿਲਦਾ ਹੈਗਾ ਜਿਹੜਾ ਉਹਦੀ ਸਪੋਰਟ ਕਰਦਾ ਜੀ। ਇੱਕ ਬੰਦਾ ਰੱਬ ਨੇ ਐਸਾ ਮਿਲਾਇਆ ਜਿਹਨੇ ਮਾੜੇ ਚੰਗੇ ਟਾਈਮ, ਧੁੰਦ ਸਰਦੀ ਗਰਮੀ ਬਾਰਿਸ਼ ਹਰ ਪਾਸੇ ਟਾਈਮ ਦਿੱਤਾ ਹੈ, ਸਾਥ ਦਿੱਤਾ ਹੈ, ਤੇ ਆਪਣਾ ਕੰਮ ਛੱਡ ਕੇ ਉਹਨੇ ਸਾਥ ਦਿੱਤਾ ਬੰਦੇ। ਹਲੇ ਵੀ ਨਾਲ ਹੈ। ਅੱਲਾ ਯਾਰੀ ਸਲਾਮਤ ਰੱਖੇ ਜਦ ਤੱਕ ਸਾਹ ਚੱਲਦੇ ਆ। ਜੇ ਰੱਬ ਨੇ ਕਾਮਯਾਬ ਕੀਤਾ ਉਸ ਬੰਦੇ ਤੇ ਕਦੀ ਮਾੜਾ ਟਾਈਮ ਨਹੀਂ ਆਉਣ ਦੇਵਾਂਗੇ ਇਨਸ਼ਾਅੱਲਾ। ਤੇ ਭਾਜੀ ਤੁਸੀਂ ਆਉਣ ਵਾਲੇ ਚੰਦ ਸਾਲਾਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਤੇ ਆਪਣੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਤੁਸੀਂ ਕੀ ਦੇਵੋਗੇ ਕਿ ਉਹ ਇੱਥੋਂ ਇੱਥੇ ਆ ਜਾਵੇ? ਮੈਂ ਸਾਰੇ ਭਰਾਵਾਂ ਨੂੰ ਇੱਕ ਸਲਾਹ ਦਾਂਗਾ, ਹਰ ਭਰਾ ਦੇ ਅੰਦਰ ਟੈਲੈਂਟ ਹੈ, ਮਾਂ ਦਾ ਕੋਈ ਵੀ ਪੁੱਤ ਹੈ, ਭਾਵੇਂ ਲੁੱਲਾ ਹੈ, ਲੰਗੜਾ ਹੈ, ਅੰਨਾ ਜਿਹੜਾ ਵੀ ਹੈ, ਟੈਲੈਂਟ ਦੀ ਕਮੀ ਨਹੀਂ ਹੈ। ਮੈਂ ਅਗਰ ਕੋਈ ਤਰੱਕੀ ਕਰਾਂਗਾ, ਮੈਂ ਕਿਤੇ ਜਾਵਾਂਗਾ ਨਾ, ਮੇਰੀ ਨੀਅਤ ਹੈਗੀ ਕਿ ਮੈਂ ਆਪਣੇ ਪਿੰਡ ਵਾਲਿਆਂ ਦੀ, ਹਰ ਭਰਾ ਦੀ ਕੋਈ ਸਪੋਰਟ ਹੀ ਕਰਾਂਗਾ ਜਿੰਨੀ ਕਿ ਮੇਰੇ ਕੋਲ ਹੋ ਸਕੀ। ਬਾਕੀ ਮੈਂ ਤੇ ਭਰਾਵਾਂ ਨੂੰ ਇਹ ਕਹਾਂਗਾ ਕਿ ਮਿਹਨਤ ਕਰਦੇ ਰਹੋ, ਲੱਗੇ ਰਹੋ, ਲਾਈਨ 'ਚ ਖੜੇ ਰਹੋ, ਇੱਕ ਨਾ ਇੱਕ ਦਿਨ ਟਾਈਮ ਆਏਗਾ ਜ਼ਰੂਰ। ਤੇ ਭਾਜੀ ਤੁਸੀਂ ਆਪਣੀ ਮਾਂ ਬੋਲੀ ਜ਼ੁਬਾਨ ਨੂੰ ਹੀ ਅੱਗੇ ਕਿਉਂ ਲੈ ਕੇ ਆਏ? ਕਿਉਂਕਿ ਅਸੀਂ ਪੈਦਾ ਹੀ ਪੇਂਡੂ ਹੋਏ ਹਾਂ, ਪੈਦਾ ਹੀ ਅਸੀਂ ਮਿੱਟੀਆਂ ਵਿੱਚ ਹੋਏ ਹਾਂ, ਅਸੀਂ ਹੈ ਹੀ ਪੇਂਡੂ, ਤੇ ਅਸੀਂ ਮਾਂ ਬੋਲੀ ਨੂੰ ਲੈ ਕੇ ਅੱਗੇ ਆਉਣਾ। ਹੁਣ ਅਸੀਂ ਕੱਲ੍ਹ ਨੂੰ ਕੋਈ ਤਰੱਕੀ ਕਰਨੀ, ਅਸੀਂ ਇਹ ਨਹੀਂ ਅਸੀਂ ਪਿੰਡ ਛੱਡ ਕੇ ਸ਼ਹਿਰਾਂ 'ਚ ਭੱਜ ਜਾਈਏ ਜਾਂ ਅਸੀਂ ਆਪਣੀ ਔਕਾਤ ਭੁੱਲ ਜਾਈਏ, ਅਸੀਂ ਉਰਦੂ ਬੋਲਣ ਲੱਗ ਜਾਈਏ। ਅਸੀਂ ਨਹੀਂ, ਜੋ ਤੁਸੀਂ ਅੱਜ ਆਓ ਇਨਸ਼ਾਅੱਲਾ ਅਸੀਂ ਕੱਲ੍ਹ ਦਿਖਾਂਗੇ ਲੋਕਾਂ ਨੂੰ। ਭਾਜੀ ਇਹ ਚੜ੍ਹਦੇ ਪੰਜਾਬ ਦਾ ਆਪਣਾ ਕੋਈ ਫੇਵਰੇਟ ਸਿੰਗਰ ਚੜ੍ਹਦੇ ਪੰਜਾਬ ਨੂੰ ਆਪਾਂ ਬਹੁਤਾ ਸਿੱਧੂ ਮੂਸੇਵਾਲੇ ਨੂੰ ਵੀ ਬਹੁਤ ਸੁਣਿਆ ਅਤੇ ਬਹੁਤ ਮਤਲਬ ਕਿ ਕੁਛ ਕਿਸਮ ਦਾ ਉਸਤਾਦ ਹੀ ਹੈ ਆਪਣਾ, ਉਹਦੇ ਕੋਲ ਬੜਾ ਕੁਛ ਸਿੱਖਿਆ, ਉਹਦੇ ਬੋਲ, ਉਹਦੀਆਂ ਗੱਲਾਂ, ਉਹਦੇ ਗਾਣਿਆਂ 'ਚੋਂ। ਅਤੇ ਬਾਕੀ ਹੋਰ ਵੀ ਕਾਫੀ ਭਰਾ ਹੈਗੇ ਨੇ ਜਿਹਨਾਂ ਨੂੰ ਬੜੇ ਦਿਲ ਨਾਲ ਸੁਣੀਦਾ। ਨਹੀਂ ਭਾਜੀ ਆਪਾਂ ਨੂੰ ਉਹਨਾਂ ਤੋਂ ਕਿਹੜੀ ਐਸੀ ਚੀਜ਼ ਸਿੱਖਣ ਨੂੰ ਮਿਲੀ? ਸਿੱਧੂ ਤੋਂ ਇੱਕ ਐਸੀ ਚੀਜ਼ ਸਿੱਖਣ ਨੂੰ ਮਿਲੀ ਹੈ ਜਿਹੜੀ ਦੁਨੀਆ ਹੈਗੀ ਨਾ, ਇਹ ਕਿਸੇ ਦੀ ਨਹੀਂ ਹੈਗੀ, ਇਹ ਹਕੀਕਤ ਗੱਲ ਆ। ਇੱਥੇ ਆਪਣੇ ਸਿਰ 'ਤੇ ਅੱਗੇ ਆਉਣਾ ਪੈਂਦਾ, ਆਪਣੀ ਮਿਹਨਤ ਨਾਲ ਅੱਗੇ ਆਉਣਾ ਪੈਂਦਾ। ਕਿ ਜਦੋਂ ਬੰਦਾ ਤਰੱਕੀ ਕਰਦਾ ਫਿਰ ਲੱਤਾਂ ਖਿੱਚਦੇ ਨੇ, ਜਿਵੇਂ ਕਹਿੰਦੇ ਲੱਤਾਂ ਖਿੱਚਣ ਨਾਲ ਸਿਰੇ ਬਦਨਾਮੀ ਕਰ ਸਕਦੇ ਆ, ਨਕਾਮ ਤੇ ਜੇ ਰੱਬ ਦੀ ਜ਼ਾਤ ਚਾਹਵੇ ਤਾਂ ਬੰਦਾ ਹੋ ਸਕਦਾ, ਆਵਾਮ ਨਹੀਂ ਕਰ ਸਕਦੀ। ਇਹ ਤਾਂ ਹੈ ਜੀ। ਅਤੇ ਬਾਕੀ ਦਲੇਰੀ ਹੋਣੀ ਚਾਹੀਦੀ ਹੈ ਬੰਦੇ ਦੇ ਅੰਦਰ, ਇੱਕ ਜਿਗਰਾ ਹੋਣਾ ਚਾਹੀਦਾ, ਕਿ ਹਿੰਮਤ ਹੋਣੀ ਚਾਹੀਦੀ, ਹੌਸਲਾ ਹੋਣਾ ਚਾਹੀਦਾ ਹੈ, ਅਤੇ ਬੰਦਾ ਲੱਗਾ ਰਹੇ। ਜਿਹੜੇ ਆਪਣੇ ਗਾਣੇ ਆ ਰਹੇ ਆ ਉਹਨਾਂ ਬਾਰੇ ਸਾਡੀ ਆਡੀਅנס ਵਾਸਤੇ ਕੁਛ ਮੈਸੇਜ, ਕਿ ਸਾਡੇ ਗਾਣੇ ਇੱਦਾਂ ਦੇ ਆ ਰਹੇ, ਸੈਡ ਆ, ਰੋਮਾਂਟਿਕ ਆ, ਕਿ ਉਹ ਗਾਣੇ ਕਦੋਂ ਆ ਰਹੇ ਨੇ? ਨਵੇਂ ਗਾਣਾ ਪਹਿਲਾਂ ਤਾਂ ਆਪਣਾ ਭਈ ਆ ਰਿਹਾ ਜਨਵਰੀ ਦੀ 1 ਤਰੀਕ ਨੂੰ, ਅਤੇ ਬਾਕੀ ਐਲਬਮ ਇਨਸ਼ਾਅੱਲਾ 5-6 ਗਾਣੇ ਦੀ ਕੱਢਾਂਗੇ, 5-6 ਜਾਂ 7-7 ਤੇ ਗਾਣੇ ਕਰਾਂਗੇ, ਉਹ ਇਨਸ਼ਾਅੱਲਾ ਜਨਵਰੀ ਦੇ ਐਂਡ 'ਤੇ ਜਾਂ ਫਰਵਰੀ ਦੇ ਵਿੱਚ ਕਰ ਦਿਆਂਗੇ। ਨਹੀਂ ਭਾਜੀ ਜੇ ਤੁਸੀਂ ਕਹਿ ਰਹੇ ਕਿ ਮੈਂ ਗਾਣੇ ਕਰਨੇ ਬਦਮਾਸ਼ੀ ਵਾਲੇ, ਉਹਦੇ ਵਿੱਚ ਤਾਂ ਫਿਰ ਇੱਦਾਂ ਕਿ ਤੁਸੀਂ ਆਵਾਮ ਨੂੰ, ਨਿਆਣਿਆਂ ਨੂੰ ਖਰਾਬ ਹੀ ਕਰਨਾ। ਅਸੀਂ ਇਹ ਗਾਣਾ ਕੀਤਾ ਹੈ, ਹੁਣ ਇਹ ਗੱਲ ਸਿੱਧੂ ਨੇ ਵੀ ਕਹੀ ਹੈ, ਤੁਹਾਡੀ ਮੈਂ ਗੱਲ ਕਰਦਾ, ਮਤਲਬ ਅਸੀਂ ਅਗਰ ਬਦਮਾਸ਼ੀ ਵਾਲਾ ਗਾਣਾ ਕੀਤਾ ਹੈ, ਅਸੀਂ ਜਵਾਕਾਂ ਨੂੰ ਇਹ ਤਾਂ ਨਹੀਂ ਕਰ ਜਾ ਕਹਿਣਾ ਕਿ ਸਾਡਾ ਗਾਣਾ ਸੁਣੋ, ਜਵਾਕ ਸੁਣਦੇ ਨੇ, ਪਿਆਰ ਹੀ ਉਹਨਾਂ ਦਾ। ਅਤੇ ਬਾਕੀ ਐਡੀ ਆਪਣਾ ਨਹੀਂ ਨਾ ਕਰਾਂਗੇ, ਉਹਨਾਂ ਨੂੰ ਕਹਿਣਾ ਖਰਾਬ ਹੋਊਗਾ, ਸਾਡੇ ਗਾਣਾ ਸੁਣ ਕੇ ਅਸਲੇ ਚੱਕ ਲਓ, ਘਰੋਂ ਡੰਡੇ ਚੱਕ ਲਿਓ, ਸਿਰ ਪਾੜ ਦਿਓ, ਮਾਰ ਦਿਓ ਕਿਸੇ ਨੂੰ। ਗਾਣਾ ਇੱਕ ਸ਼ੌਂਕ ਵਾਸਤੇ ਇੱਕ ਆਵਾਮ ਸੁਣਦੀ ਹੈ, ਕਿ ਆਪਣਾ ਚਿਲ ਫਨ ਕਰਦੇ ਨੇ। ਬਾਕੀ ਸਿੱਧੂ ਤੇ ਗਾਣੇ ਆਵਾਮ ਵਿਗਾੜੀ ਸੀ ਕਈ, ਬਾਕੀ ਟੁਰ ਗਿਆ ਉਹ ਵੀ। ਅਤੇ ਭਾਜੀ ਆਪਣਾ ਜਿਹੜਾ ਪੰਜਾਬੀ ਕਲਚਰ ਆ, ਆਪਣਾ ਜਿਹੜਾ ਵਿਰਸਾ ਵਾ, ਇਹਦੇ 'ਤੇ ਕੋਈ ਆਪਾਂ ਗਾਣੇ ਕੀਤੇ ਆ ਜਾਂ ਕੋਈ ਆਪਣਾ ਹੈ ਕੋਈ ਪਲਾਨ? ਗਾਣਾ ਫਿਲਹਾਲ ਕੀਤਾ ਨਹੀਂ, ਕਰਾਂਗੇ ਪੰਜਾਬ 'ਤੇ ਗਾਣਾ, ਆਪਣੇ ਪਾਕਿਸਤਾਨ 'ਤੇ ਨਾ ਕੋਈ ਪੰਜਾਬ ਹੋਣ 'ਤੇ ਪੰਜਾਬੀ 'ਤੇ ਕੋਈ ਗਾਣਾ ਕਰਾਂਗੇ ਚੰਗਾ ਜੀ ਇਨਸ਼ਾਅੱਲਾ। ਹਾਂਜੀ, ਮੇਰੇ ਜਿੰਨੇ ਵੀ ਲਹਿੰਦੇ ਪੰਜਾਬ ਵਾਲੇ ਭਰਾ ਨੇ ਸਾਰਿਆਂ ਦੀ ਮੁਹੱਬਤ ਦਾ ਬੜਾ ਸ਼ੁਕਰੀਆ। ਅਤੇ ਆਪਣਾ ਅੱਜ ਪੋਡਕਾਸਟ ਹੋਇਆ ਹੈ ਲਹਿੰਦੇ ਪੰਜਾਬ ਦੇ ਚੈਨਲ 'ਤੇ, ਸਾਰੇ ਭਰਾਵਾਂ ਨੇ ਲਾਜ਼ਮੀ ਸੁਣਨਾ ਹੈ, ਸਪੋਰਟ ਕਰਨੀ ਹੈ, ਭਰਾ ਦੇ ਚੈਨਲ ਨੂੰ ਸਪੋਰਟ ਕਰਨੀ ਹੈ, ਫੋਲੋ ਵੀ ਕਰਨਾ ਹੈ। ਔਰ ਆਪਣੇ ਇਨਸ਼ਾਅੱਲਾ ਗਾਣੇ ਆਪਾਂ ਪਹਿਲਾਂ ਵੀ ਕੀਤੇ ਨੇ 12 ਮਾਨਾ ਜੱਟ ਪਿੰਡਾਂ ਵਾਲਾ YouTube ਦਾ ਚੈਨਲ ਹੈ, ਸਾਰੇ ਭਰਾਵਾਂ ਨੇ ਸਪੋਰਟ ਕਰਨੀ ਹੈ। ਔਰ 1 ਜਨਵਰੀ ਨੂੰ ਨਵੇਂ ਸਾਲ ਦੀ 1 ਤਰੀਕ ਨੂੰ ਆਪਣਾ ਗਾਣਾ ਆ ਰਿਹਾ YouTube 'ਤੇ, ਸਾਰੇ ਭਰਾਵਾਂ ਨੇ ਸਪੋਰਟ ਕਰਨੀ ਹੈ। ਬੜੀ ਮਿਹਨਤ ਕਰੀਦੀ ਹੈ, ਬਹੁਤ ਅੱਛਾ ਕੰਮ ਕਰੀਦਾ ਹੈ, ਜਿੰਨਾ ਇੱਕ ਮਾੜੇ ਚੰਗੇ ਹੈਗੇ ਆ, ਅਤੇ ਤੁਹਾਡੇ ਭਰਾਵਾਂ ਦੀ ਸਪੋਰਟ ਚਾਹੀਦੀ ਹੈ। ਅਤੇ ਬਾਕੀ ਲਹਿੰਦਾ ਪੰਜਾਬ ਜ਼ਿੰਦਾਬਾਦ, ਸਾਰੇ ਭਰਾਵਾਂ ਦਾ ਲਵ ਯੂ, ਸ਼ੁਕਰੀਆ, ਅੱਲਾ ਖੁਸ਼ ਰੱਖੇ।